अस्सलाम वालेकुम जी। ਅਸੀਂ ਅਗਲੇ ਪਾਸੇ ਵੱਲ ਚੱਲਨੇ ਆ। ਤਾਰੀਖ 'ਚ ਜਿਹੜੇ ਪਾਸਿਆਂ ਦੇ ਹਵਾਲੇ ਮਿਲਦੇ ਨੇ, ਹੁਣ ਮੋਰੀਆ ਦੀਆਂ ਜੰਗਾਂ ਤੋਂ ਬਾਅਦ ਜਿਹੜਾ ਵੇ ਸਾਨੂੰ ਕੋਈ ਛੋਟੀਆਂ ਛੋਟੀਆਂ ਝੜਪਾਂ ਤੇ ਲੱਭਦੀਆਂ ਨੇ, ਲੇਕਿਨ ਕੋਈ ਵੱਡਾ ਜਿਹੜਾ ਹੈ ਨਾ ਸਾਨੂੰ ਕਿ ਵੱਡੀ ਸਾਨੂੰ ਕੋਈ ਦਲੀਲ ਲੱਭੇ ਕਿ ਪੰਜਾਬ ਦੇ ਵਿੱਚ ਕਿਹੜਾ ਕੇਸ ਰਾਹੀਂ ਆਇਆ, ਕਿਧਰੋਂ ਦੀ ਆਇਆ, ਤੇ ਅਸੀਂ ਹੁਣ ਸਿੱਧਾ ਟੱਪ ਕੇ 712 ਈਸਵੀ 'ਚ ਚਲੇ ਜਾਂਦੇ ਆ। 712 ਈਸਵੀ ਦਾ ਜ਼ਮਾਨਾ ਜਿਹੜਾ ਵੇ ਇਹ ਬਰੇ ਸਗੀਰ ਤੇ ਖਸੂਸਨ ਪੰਜਾਬ ਦੀ ਜਿਹੜੀ ਹੈ ਇਹਨੇ ਹਰ ਸ਼ੈ ਹੀ ਬਦਲ ਕੇ ਰੱਖ ਦਿੱਤੀ। ਕਿਸੇ ਹੱਦ ਤੱਕ ਕਹਾਂਗੇ ਇੱਥੇ ਦਾ ਕਲਚਰ ਇਹਨੇ ਬਦਲ ਦਿੱਤਾ, ਲਿਬਾਸ ਬਦਲ ਦਿੱਤਾ, ਰਹਿਣ ਸਹਿਣ ਦੇ ਤਰੀਕੇ ਤੱਕ ਬਦਲ ਦਿੱਤੇ। ਇਹਦੇ ਤੇ ਗੱਲ ਕਰਾਂਗੇ ਕੀ ਵਜ੍ਹਾ ਬਣੀ ਕਿ ਮੁਸਲਮਾਨ ਜਿਹੜੇ ਨੇ ਉਹ ਇਧਰੋਂ ਆਏ ਅਰਬ ਵਾਲੇ ਪਾਸਿਓਂ, ਫਿਰ ਅਫਗਾਨ ਵਾਲੇ ਪਾਸਿਓਂ ਆਏ। ਹੁਣ ਗੱਲ ਜਿਹੜੀ ਹੈ ਇਸ ਤਰ੍ਹਾਂ ਸ਼ੁਰੂ ਹੋਈ ਕਿ ਉਮਈਆ ਸਲਤਨਤ ਜਿਹੜੀ ਹੈ ਵਲੀਦ ਬਿਨ ਅਬਦੁਲ ਮਾਲਕ ਦੇ ਖਲੀਫਾ ਸੀ ਮੁਸਲਮਾਨਾਂ ਦਾ, ਉਹਦੇ ਥੱਲੇ ਬੜੀ ਫੈਲਣ ਰਹੀ ਸੀ। ਪਹਾੜ ਵਾਲੇ ਪਾਸੇ, ਦੱਖਣ ਵਾਲੇ ਪਾਸੇ, ਫੇਰ ਭਾਜੀ ਇੱਧਰ ਲਹਿੰਦੇ ਪਾਸੇ, ਚੜ੍ਹਦੇ ਪਾਸੇ, ਹਰ ਪਾਸੇ ਜਿਹੜਾ ਵੇ ਅਖੀਰ ਹੋਈ ਪਈ ਸੀ। ਕਿਤੇ ਸਪੇਨ ਚਲੇ ਗਏ ਮੁਸਲਮਾਨ, ਇਧਰੋਂ ਜਿਹੜਾ ਵੇ ਸਾਰੇ ਦਾ ਸਾਰਾ ਜਿਹੜਾ ਬਹਿਰਾ ਰੂਮ ਦੇ ਨਾਲ ਨਾਲ ਜਿਹੜਾ ਇਲਾਕਾ ਲੱਗਦਾ ਸੀ ਸਾਹਲਾਂ ਦਾ, ਉੱਥੇ ਸਾਰੇ ਮੁਸਲਮਾਨ, ਅਫਰੀਕਾ 'ਚ ਮੁਸਲਮਾਨ, ਇਧਰੋਂ ਦੱਖਣ ਏਸ਼ੀਆ ਦੇ ਵਿੱਚ ਮੁਸਲਮਾਨ, ਹਰ ਪਾਸੇ ਮੁਸਲਮਾਨ ਸਨ। ਹਿੰਦੁਸਤਾਨ ਵੱਲ ਉਹਨਾਂ ਦਾ ਧਿਆਨ ਨਹੀਂ ਸੀ ਉਹ ਕਰਦੇ। ਕਹਿੰਦੇ ਸੀ ਇਹ ਜਿਹੜਾ ਵੇ ਜ਼ਮੀਨ ਹੈ ਦਰਿਆਵਾਂ ਦੀ, ਨਾਲਿਆਂ ਦੀ, ਇੱਧਰ ਜਾ ਕੇ ਕੀ ਕਰ। ਇੱਧਰ ਉਹਨਾਂ ਨੂੰ ਆਣ ਤੇ ਮਜਬੂਰ ਕਿੰਨੇ ਕੀਤਾ? ਰਾਜੇ ਦਾਹਰ ਨੇ, ਕਿਉਂਕਿ ਇਹਦੀ ਸਿੰਧ ਦੀ ਹਕੂਮਤ ਵਾਵਾ ਵੱਡੀ ਸੀ, ਮਲਤਾਨ ਤੋਂ ਅੱਗੇ ਤੱਕ ਆਈ ਸੀ। ਇਹ ਪੂਰੇ ਜਿਹੜੇ ਨੇ ਰਾਜੇ ਇਹਦੇ ਮਾਤਹਿਤ ਸਨ, ਤੇ ਇਹਨੇ ਜਿਹੜਾ ਵੇ ਮੁਸਲਮਾਨਾਂ ਨਾਲ ਛੇੜਖਾਨੀ ਕੀਤੀ। ਛੇੜਖਾਨੀ, ਵੱਡੀ ਛੇੜਖਾਨੀ ਇਹ ਕੀਤੀ। ਇਹਨੂੰ ਇੱਕ ਜਿਹੜਾ ਗੁੱਸਾ ਹੋਇਆ ਸੀ ਕਿ ਮਕਰਾਨ ਜਿਹੜਾ ਵੇ ਇਹ ਇਹਦੇ ਤਹਿਤ ਹੁੰਦਾ ਸੀ। ਮੁਸਲਮਾਨਾਂ ਨੇ ਉੱਥੇ ਕਬਜ਼ਾ ਕਰ ਲਿਆ, ਆਪਣਾ ਨਿਜ਼ਾਮ ਕਾਇਮ ਕਰ ਲਿਆ। ਉਤਲਾ ਇਲਾਕਾ ਜਿਹੜਾ ਸੀ ਮਕਰਾਨ ਦਾ, ਪਹਾੜ ਵਾਲਾ ਇਲਾਕਾ, ਉੱਥੇ ਰਹਿੰਦੇ ਸੀ ਆਤਸ਼ਪ੍ਰਸਤ। ਉਹ ਰਾਜਾ ਦਾਹਰ ਦੇ ਸੱਜਣ ਬੇਲੀ ਸਨ, ਬੜੀ ਚੰਗੀ ਸਲਾਹ ਮਸ਼ਵਰਾ ਸੀ। ਫਿਰ ਮੁਸਲਮਾਨਾਂ ਦੇ ਜਿਹੜੇ ਲੋਕ ਜਿਨ੍ਹਾਂ ਨੂੰ ਕਰਾਤਮੀ ਕਿਹਾ ਜਾਂਦਾ ਵੇ, ਕਰਾਮਤੀ ਕਿਹਾ ਜਾਂਦਾ ਵੇ, ਉਹਨਾਂ ਨੂੰ ਰਾਜਾ ਦਾਹਰ ਬੜਾ ਪਿਆਰਾ ਸੀ। ਰਾਜੇ ਦਾਹਰ ਨੂੰ ਉਹ ਬੜੇ ਪਿਆਰੇ ਸਨ। ਉਹਨਾਂ ਦੇ ਕਹਿਣ ਤੇ ਇਹਨੇ ਮੁਸਲਮਾਨਾਂ ਦੇ ਜਿਹੜੇ ਤਜਾਰਤੀ ਜਹਾਜ਼ ਜਿਹੜੇ ਜਾਂਦੇ ਸਨ ਦੂਸਰੇ ਪਾਸੇ ਵੱਲ, ਸ੍ਰੀਲੰਕਾ ਵੱਲ, ਫਿਰ ਇਹ ਜਿਹੜਾ ਇਹ ਕੇਰਲਾ ਵਾਲੀ ਸਾਈਡ ਤੇ ਤਜਾਰਤ ਕਰਦੇ ਸਨ, ਉਹਨਾਂ ਜਹਾਜ਼ਾਂ ਨੂੰ ਤੰਗ ਕੀਤਾ। 711 ਦੇ ਸ਼ੁਰੂ ਦਾ ਜ਼ਮਾਨਾ ਸੀ। ਇਹਨਾਂ ਨੇ ਉਥੋਂ ਜਿਹੜਾ ਵੇ ਜਹਾਜ਼ ਆ ਰਹੇ ਸਨ ਲੋਕਾਂ ਦੇ, ਉਹਨਾਂ ਨੇ ਹੱਜ ਕਰਨਾ ਸੀ, ਤੇ ਬੱਚੇ ਵੀ, ਮਾਈਆਂ ਵੀ, ਬੰਦੇ ਵੀ ਤੇ ਬੁੱਢੇ ਵੀ ਉਹਨਾਂ ਚ ਆ ਰਹੇ ਸਨ। ਰਾਜੇ ਦਾਹਰ ਨੇ ਉਹਨਾਂ ਦੇ ਕਹਿਣ ਤੇ ਦੀਬਲ ਦੇ ਕੋਲ ਜਿਹੜਾ ਵੇ ਬਹਿਰੀ ਕਜ਼ਾਕਾਂ ਦੇ ਨਾਲ ਮਿਲ ਕੇ ਮੁਸਲਮਾਨਾਂ ਦੇ ਜਹਾਜ਼ ਲਟਵਾਏ। ਉਸ ਤੋਂ ਬਾਅਦ ਜਿਹੜੇ ਮੁਸਾਫਰ ਸਨ ਜਹਾਜ਼ਾਂ 'ਚ, ਉਹਨਾਂ ਨੂੰ ਕੈਦੀ ਬਣਾ ਲਿਆ। ਕੈਦੀ ਬਣਾ ਲਿਆ ਤੇ ਰਾਜੇ ਨੇ ਜਿਹੜਾ ਵੇ ਬੜਾ ਇਹਦੇ ਤੇ ਫਖਰ ਮਹਿਸੂਸ ਕੀਤਾ। ਹਜਾਜ ਬਿਨ ਯੂਸਫ ਨੂੰ ਖਬਰ ਮਿਲੀ, ਉਹਨੇ ਉਧਰੋਂ ਜੀ ਰੁਕਾ ਭੇਜਿਆ, ਕਸਦ ਦੜਾਇਆ ਰਾਜੇ ਦਾਹਰ ਵਾਲੇ ਪਾਸੇ ਕਿ ਇਹ ਬੰਦੇ ਤੇਰੀ ਜੂਹ ਦੇ ਵਿੱਚ ਜਿਹੜੇ ਨੇ ਕੈਦ ਹੋਏ ਨੇ, ਤੇਰੇ ਹੁਕਮ ਦੇ ਥੱਲੇ ਆ ਇਲਾਕਾ ਵੇ, ਸਾਨੂੰ ਸਾਡੇ ਬੰਦੇ ਦੇ, ਜਿਹੜਾ ਮਾਲ ਸੀ ਉਹਨਾਂ ਕੋਲ ਉਹ ਮਾਲ ਵੀ ਦੇ, ਜੇ ਮਾਲ ਨਹੀਂ ਦੇਣਾ ਉਹਦੇ ਜਿੰਨਾ ਜਿਹੜਾ ਹਰਜਾਨਾ ਸਾਨੂੰ ਦੇ। ਰਾਜਾ ਦਾਹਰ ਆਕੜ ਗਿਆ। ਉਹ ਪਹਿਲਾਂ ਜੰਗ ਦੇ ਮੂਡ 'ਚ ਬੈਠਾ ਹੋਇਆ ਸੀ। ਉਹਨੇ ਨਾ ਅੱਗੋਂ ਖੱਤ ਲਿਖ ਕੇ ਭੇਜਿਆ, ਜੀ ਮੇਰੀ ਅਮਲਦਾਰੀ 'ਚ ਨਹੀਂ ਸਨ, ਮੈਂ ਜਿਹੜਾ ਇਹਨਾਂ 'ਚ ਕੁਛ ਨਹੀਂ ਕਰ ਸਕਦਾ। ਹਜਾਜ ਬਿਨ ਯੂਸਫ ਨੂੰ ਗੁੱਸਾ ਆਇਆ, ਉਹਨੇ ਦਰਗੁਜ਼ਰ ਕੀਤਾ। ਉਸ ਤੋਂ ਬਾਅਦ ਜਿਹੜਾ ਵੇ ਕੁਛ ਮੁਸਲਮਾਨ ਜਿਹੜੇ ਨੇ, ਜਿਹੜੇ ਬਚ ਗਏ, ਜਿਨ੍ਹਾਂ ਨੇ ਸਮੁੰਦਰ 'ਚ ਛਾਲਾਂ ਮਾਰੀਆਂ, ਉਹ ਇਹਦੇ ਦਰਬਾਰ 'ਚ ਚਲੇ ਗਏ। ਉਹਨਾਂ ਨੇ ਜਾ ਕੇ ਹਜਾਜ ਬਿਨ ਯੂਸਫ ਨੂੰ ਆਪਣੀ ਪੂਰੀ ਦਾਸਤਾਨ ਦੱਸੀ, ਤੇ ਦਾਸਤਾਨ ਦੇ ਵਿੱਚ ਜਿਹੜੀ ਚੀਜ਼ ਲਿਖੀ ਗਈ ਹੈ ਉਹ ਇਹ ਦੱਸੀ
कि एक नौजवान मुसलमान कुड़ी ਜਿਹੜੀ ਸੀ ਉਹ ਉੱਚੀ ਉੱਚੀ ਆਵਾਜ਼ 'ਚ ਕਹਿ ਰਹੀ ਸੀ ਅਲ ਮਦਦ ਯਾ ਖੁਦਾ ਅਲ ਮਦਦ ਯਾ ਖੁਦਾ ਅਲ ਮਦਦ ਯਾ ਅੱਲਾ ਤੇ ਨਾਲ ਉਹਦੇ ਮੂੰਹ ਇਹ ਵੀ ਨਿਕਲਿਆ ਅਲ ਮਦਦ ਯਾ ਹਜਾਜ। ਵਜ੍ਹਾ ਕੀ ਸੀ? ਹਜਾਜ ਜਿਹੜਾ ਸੀ ਇਸਲਾਮੀ ਲਸ਼ਕਰਾਂ ਦਾ ਜਿਹੜਾ ਵੇ ਅਮੀਰ ਸੀ, ਮਾਤਹਿਤ ਹੈਗਾ ਸੀ ਖਲੀਫਾ ਵਲੀਦ ਬਿਨ ਅਬਦੁਲ ਮਾਲਿਕ ਦੇ। ਜਦੋਂ ਉਹਨੇ ਇਹ ਗੱਲ ਸੁਣੀ ਨਾ ਅਲ ਮਦਦ ਯਾ ਹਜਾਜ, ਉੱਠ ਕੇ ਖਲੋ ਗਿਆ। ਉਹਨੇ ਕਿਹਾ ਲੱਬੈਕ या बिनते मुस्लिम, ਲੱਬੈਕ, ਮੈਂ ਹਾਜ਼ਰ ਹਾਂ, ਮੈਂ ਆਣ ਡਿਆ। ਇੰਨੀ ਗੱਲ ਹੋਈ, ਉਹਨੇ ਖਤ ਲਿਖਿਆ ਖਲੀਫਾ ਵਲੀਦ ਬਿਨ ਅਬਦੁਲ ਮਾਲਕ ਨੂੰ। ਉਹ ਉਸ ਟਾਈਮ ਯਰੂਸ਼ਲਮ ਸ਼ਹਿਰ ਜਿਹੜਾ ਵੇ ਉੱਥੇ ਸੀ। ਖਤੋ ਕਿਤਾਬਤ ਹੋਈ, ਉਹਨੇ ਇਜਾਜ਼ਤ ਲੈ ਲਈ ਖਲੀਫਾ ਕੋਲੋਂ ਤੇ ਉਹਨੇ ਜਿਹੜਾ ਵੇ ਆਪਣੇ ਇੱਕ ਸਲਾਰ ਨੂੰ, ਜਿਹੜਾ ਉਸ ਟਾਈਮ ਬਦੀਲ ਬਿਨ ਤਹੈਫਾ, ਕੁਛ ਕਹਿੰਦੇ ਨੇ ਦਬੀਲ ਬਿਨ ਤਹੈਫਾ, ਉਹਨੂੰ ਬੁਲਾਇਆ। ਉਹਨੂੰ ਕਿਹਾ ਫੌਰਨ ਦਮਿਸ਼ਕ ਆ ਭਾਈ। ਉਹ ਆ ਗਿਆ ਦਮਿਸ਼ਕ। ਜਦੋਂ ਦਮਿਸ਼ਕ ਆਇਆ, ਉਹਨੇ ਉਹਨੂੰ ਸਾਰਾ ਹਾਲਾਤ ਹਲੂਤ ਦੱਸੇ। ਉੱਥੇ ਦੇ ਜਿਹੜੇ ਨਕਸ਼ੇ ਨੁਕਸ਼ੇ ਸਨ, ਉਹ ਪਹਿਲੇ ਜਿਹੜਾ ਮਕਰਾਨ ਦੇ ਗਵਰਨਰ ਨੇ, ਅਬਦੁੱਲਾ ਉਹਦਾ ਨਾਂ ਸੀ, ਉਹਨੇ ਉਹ ਭੇਜ ਛੜੇ ਸੀ ਹਜਾਜ ਨੂੰ। ਉਹਨੇ ਉਹਨੂੰ ਸਾਰੇ ਨਕਸ਼ੇ ਸਮਝਾਏ। ਉਹਨੇ ਕਿਹਾ ਹਰ ਟਾਈਮ ਤੂੰ ਮੇਰੇ ਨਾਲ ਰਾਬਤੇ 'ਚ ਰਹਿਣਾ ਹੈ। ਅਰਬੀ ਘੋੜੇ ਸਵਾਰ ਵੀ ਅਰਬੀ, ਕੁਛ ਵਿੱਚ ਜਿਹੜੇ ਨੇ ਮੁਲਕੇ ਸ਼ਾਮ ਦੇ ਬਸ਼ਿੰਦੇ, ਕੁਛ ਮੁਲਕੇ ਈਰਾਨ ਦੇ ਬਸ਼ਿੰਦੇ, ਉਹਨਾਂ ਨੂੰ ਦੇ ਕੇ ਘੋੜੇ ਲਸ਼ਕਰ ਦੇ ਕੇ, ਸਾਰਾ ਜਿਹੜਾ ਖਾਣਾ ਪਾਣੀ ਦੇ ਕੇ ਉਹਨਾਂ ਨੂੰ ਤੋਰਿਆ। ਉਹਨਾਂ ਨੇ ਆ ਕੇ ਮਕਰਾਨ ਦੇ ਗਵਰਨਰ ਦੇ ਨਾਲ ਮਿਲ ਕੇ ਅਗਾਂਹ ਵਧੇ ਤੇ ਇਹ ਸਮੁੰਦਰ ਦੇ ਵਾਲੇ ਪਾਸਿਓਂ ਆਏ, ਕਿਉਂਕਿ ਅਗਰ ਉਤਲੇ ਪਾਸਿਓਂ ਵਾਲੇ ਆਂਦੇ ਤੇ ਉੱਥੇ ਹੈਗਾ ਸੀ ਹਰਮਨ ਬੇਲਾ, ਜਿਹਨੂੰ ਲਸਬੇਲਾ ਅਸੀਂ ਕਹਿੰਦੇ ਅੱਜ ਕੱਲ, ਨਵਾਂ ਨਾਂ ਉਸ ਇਲਾਕੇ ਦਾ। ਉੱਥੇ ਰਾਜਾ ਦਾਹਰ ਨੇ ਆਪਣੀ ਫੌਜ ਭਾਈ ਸੀ। ਇਹ ਸਮੁੰਦਰ ਦੇ ਰਾਹ ਆਏ। ਇਹਨਾਂ ਨੇ ਆ ਕੇ 3 ਦਿਨ ਤੱਕ ਜਿਹੜਾ ਵੇ ਦੀਬਲ ਸ਼ਹਿਰ ਦੇ ਬਾਹਰ ਜਿਹੜਾ ਵੇ ਮੁਹਾਸਰਾ ਕੀਤਾ। ਮੁਹਾਸਰਾ ਕਰਨ ਤੋਂ ਬਾਅਦ ਇਹ ਦੀਬਲ ਜਿੱਤ ਗਏ। ਦੀਬਲ ਜਿੱਤ ਕੇ ਦਬੀਲ ਬਿਨ ਤਹੈਫਾ ਜਿਹੜੇ ਨੇ ਇਹ ਉਥੋਂ ਵਾਪਸ ਆਏ ਤੇ ਪਤਾ ਲੱਗਾ ਕਿ ਜੇ ਸੀਨਾ ਜਿਹੜਾ ਵੇ ਉਹ ਹਾਥੀਆਂ ਦੀ, ਘੋੜਸਵਾਰਾਂ ਦਾ ਲਸ਼ਕਰ ਜਿਹੜਾ ਘੱਟੋ ਘੱਟ ਲਿਖਿਆ ਚਾਇਆ ਉਹ 25,000 ਹੈ। 25,000 ਬੰਦਾ ਲੈ ਕੇ ਉਹ ਦੀਬਲ ਵੱਲ ਆਇਆ ਕਿ ਦੀਬਲ ਛਡਵਾਣਾ ਵੇ। ਹੁਣ ਜੇ ਸੀਨਾ ਜਿਹੜਾ ਸੀ, ਜੇ ਸੀਨਾ ਵੀ ਕਹਿੰਦੇ ਨੇ, ਜੇ ਸੀਨੀਆਂ ਵੀ ਕਹਿੰਦੇ ਨੇ ਇਹਨੂੰ, ਉਹ ਦੀਬਲ ਛਡਵਾਣ ਆਇਆ। ਹੁਣ ਮੁਸਲਮਾਨਾਂ ਨੂੰ ਇਹ ਮਸਲਾ ਪਿਆ ਕਿ ਉਹਨਾਂ ਨੇ ਕਿਹਾ ਜੀ ਸ਼ਹਿਰ ਦੇ ਅੰਦਰ ਨਹੀਂ, ਅਸੀਂ ਬਾਹਰ ਜਾ ਕੇ ਜੰਗ ਕਰਾਂਗੇ। ਜੰਗ ਸ਼ੁਰੂ ਹੋਈ। ਮੁਸਲਮਾਨਾਂ ਨੇ ਜ਼ਿਆਦਾ ਜਿਹੜੀ ਇਹ ਸਪਾ ਸੀ, ਇਹਨਾਂ ਨੇ ਹਾਥੀਆਂ ਨਾਲ ਜੰਗ ਨਹੀਂ ਸੀ ਲੜੀ। ਆਪਣਾ ਜਿਹੜਾ ਘੋੜਾ ਹੈ ਦਬੀਲ ਬਿਨ ਤਹੈਫਾ ਦਾ, ਉਹ ਬਿਦਕ ਕੇ ਉਹ ਸੰਭਲਿਆ ਨਹੀਂ, ਉਹ ਖਲੋਤਾ ਨਹੀਂ। ਉਹਨੇ ਆਪਣੇ ਸਵਾਰ ਨੂੰ ਡੇਗ ਦਿੱਤਾ। ਸਵਾਰ ਡਿੱਗਿਆ ਤੇ ਉਹ ਦੁਸ਼ਮਣ ਦੇ ਸਿਪਾਹੀਆਂ ਦੇ ਚੁੰਗਲ 'ਚ ਫਸ ਗਿਆ ਤੇ ਉਹਦੀ ਹੋ ਗਈ ਸ਼ਹਾਦਤ। ਫਿਰ ਦੂਜਾ ਜਿਹੜਾ ਸਲਾਰ ਸੀ ਨਾਇਬ, ਉਹਨੇ ਬੜੀ ਜੰਗ ਲੜੀ, ਲੇਕਿਨ ਮੁਸਲਮਾਨਾਂ ਨੇ ਉਥੋਂ ਜਦੋਂ ਵੇਖਿਆ ਕਿ ਦੁਸ਼ਮਣ ਬੜਾ ਭਾਰਾ ਹੋ ਗਿਆ, ਕੋਈ ਤਦਬੀਰ ਨਹੀਂ ਚੱਲਦੀ, ਕੋਈ ਵਸ ਨਹੀਂ ਚੱਲਦਾ, ਉਹਨਾਂ ਨੇ ਵਾਪਸੀ ਦੀ ਰਾਹ ਫੜੀ। ਮੁੰਤਸ਼ਿਰ ਹੋ ਕੇ ਤੇ ਉਹ ਮਕਰਾਨ ਵਾਲੇ ਪਾਸੇ ਜਾ ਕੇ ਫਿਰ ਇਕੱਠੇ ਹੋਏ ਤੇ ਜੰਗ ਦੇ ਪੂਰੇ ਹਾਲਾਤ ਜਿਹੜੇ ਨੇ ਉਹ ਆਪਣੇ ਅਮੀਰ, ਅੱਜ ਕੱਲ ਦਾ ਕਹੀਏ ਕਿ ਆਰਮੀ ਚੀਫ ਜਿਹੜਾ ਸੀ ਹਜਾਜ ਬਿਨ ਯੂਸਫ, ਉਹਨੂੰ ਲੈ ਕੇ ਭੇਜ ਦਿੱਤੇ ਕਿ ਇਸ ਤਰ੍ਹਾਂ ਜਿਹੜਾ ਵੇ ਅਸੀਂ ਸ਼ਹਿਰ ਜਿੱਤ ਕੇ ਫਿਰ ਹਾਰ ਗਏ। ਤੇ ਉਹਨੇ ਫਿਰ ਜਿਹੜਾ ਵੇ ਜਿਹੜੇ ਸਿਪਾਹੀ ਵਾਪਸ ਆਏ, ਮਕਰਾਨ ਦੇ ਗਵਰਨਰ ਨੂੰ ਕਿਹਾ ਕਿ ਇਹਨਾਂ ਦੀ ਦੇਖਭਾਲ ਕਰ, ਇਹਨਾਂ ਨੂੰ ਤਾਜ਼ਾ ਦਮ ਕਰ, ਮੈਂ ਕੁਛ ਕਰਨਾ ਵਾ। ਬਾਕੀ ਅਸੀਂ ਤੁਹਾਨੂੰ ਬਾਅਦ ਚੋਂ ਦੱਸਣੇ ਆ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਕਮੈਂਟ ਕਰੋ ਅਗਰ ਕੋਈ ਚੀਜ਼ ਘਾਟਾ ਵਾਧਾ ਹੋਇਆ ਹੋਵੇ, ਤੇ ਨਾਲ ਸ਼ੇਅਰ ਵੀ ਕਰੋ ਸਾਡੀ ਵੀਡੀਓ ਨੂੰ। ਆਪਣਾ ਖਿਆਲ ਰੱਖੋ। ਰੱਬ ਰੱਖ।